मेरे सज्जनों बेलियो ते बुजुर्गो, मैं हाँ लोक दास्तान लिखारी शायर नज़ीर सुल्तानी ते तुसी वेख रहे हो GS स्टूडियो। मेरे सज्जनों, इस दुनिया विच, इस मुआशरे विच मुहब्बत नूं जुर्म समझिया जांदा है। इहदे विच सब तो वड्डा किरदार जात पात, अमीरी गरीबी, ऊच नीच नाल पैदा होण वाली नफरत दा है। जाती मफादात, हिरस हवस ते लालच भी इहदे विच कार फरमा ने, ਜਿਹੜੇ ਮੁਹੱਬਤ ਕਰਨ ਵਾਲੇ ਮਾਸੂਮਾਂ ਤੇ ਜ਼ੁਲਮ ਕਰਨ ਵਿੱਚ ਵੱਡਾ ਕਿਰਦਾਰ ਅਦਾ ਕਰਦੇ ਨੇ। ਇਨਸਾਨ ਦੀ ਜਾਨ ਤੱਕ ਲੈਣ ਤੋਂ ਪਿਛਾ ਨਹੀਂ ਹਟਦਾ, ਪਰ ਇਹ ਨਹੀਂ ਸੋਚਦਾ ਕਿ ਮੈਂ ਨਹੀਂ ਮਰਨਾ, ਮੈਂ ਵੀ ਤੇ ਉਸੇ ਥਾਂ ਹੀ ਜਾਣਾ ਹੈ ਜਿੱਥੇ ਇਹ ਗਿਆ ਹੈ। ਅੱਜ ਨਹੀਂ ਤੇ ਕੱਲ, ਫਿਰ ਏਡਾ ਗਰੂਰ ਕਾਹਦਾ। ਹਜ਼ਰਤ ਸੁਲਤਾਨ ਬਾਹੂ ਸਰਕਾਰ ਫਰਮਾਉਂਦੇ ਨੇ, ਤਾੜੀ ਮਾਰ ਉਡਾ ਨਾ ਬਾਹੂ, ਅਸੀਂ ਆਪੇ ਹੀ ਉੱਡਣ ਹਾਰੇ ਹੂ। ਇਸ ਮਿਸਰੇ ਦਾ ਮਤਲਬ ਇਹ ਵੇ, ਤੂੰ ਸਾਨੂੰ ਮਾਰ ਕੇ ਆਪਣੇ ਸਿਰ ਗੁਨਾਹ ਕਿਉਂ ਲੈਣਾ ਹੈ, ਸਾਡੀ ਤੇ ਅਜਲ ਆ ਗਈ ਏ, ਅਸੀਂ ਤੇ ਆਪੇ ਹੀ ਉੱਡ ਜਾਣਾ ਹੈ। ਮੇਰੇ ਸੱਜਣੋ, ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਮੁਹੱਬਤ ਦਾ ਅੰਜਾਮ। ਇਹ ਕਹਾਣੀ ਇੱਕ ਬਾਦਸ਼ਾਹਜ਼ਾਦੀ ਦੀ ਏ ਤੇ ਇੱਕ ਸਕੂਲ ਮਾਸਟਰ ਦੀ। ਕਿਸੇ ਜ਼ਮਾਨੇ ਦੀ ਗੱਲ ਏ, ਇੱਕ ਬਾਦਸ਼ਾਹ ਕਿਸੇ ਮੁਲਕ ਤੇ ਹਕੂਮਤ ਕਰਦਾ ਸੀ ਜਿਹਦਾ ਨਾਂ ਜਲਾਲਦੀਨ ਸੀ। ਉਹਦੀ ਇੱਕ ਖੂਬਸੂਰਤ ਬੇਟੀ ਸੀ ਜਿਹਦਾ ਨਾਂ ਸੁਰਈਆ ਸੀ। ਜਦੋਂ ਦੀ ਉਹ ਜਵਾਨ ਹੋਈ ਸੀ, ਉਹਦੇ ਬਾਹਰ ਜਾਣ ਤੇ ਪਾਬੰਦੀ ਲੱਗ ਗਈ ਸੀ। ਉਹ ਸਿਰਫ ਮਹਿਲਾਂ ਦੇ ਉੱਤੇ ਖਲੋ ਕੇ ਬਾਹਰ ਦੀ ਦੁਨੀਆ ਨੂੰ ਵੇਖ ਸਕਦੀ ਸੀ। ਅਨਵਰ ਇੱਕ ਸਕੂਲ ਮਾਸਟਰ ਸੀ ਜਿਹੜਾ ਸ਼ਹਿਰ ਦੇ ਵੱਡੇ ਸਕੂਲ ਵਿੱਚ ਪੜ੍ਹਾਉਂਦਾ ਸੀ। ਉਹ ਇੱਕ ਖੂਬਸੂਰਤ ਜਵਾਨ ਲੜਕਾ ਸੀ। ਉਹ ਹਰ ਰੋਜ਼ ਮਹਿਲਾਂ ਦੇ ਥੱਲਿਓਂ ਲੰਘਦਾ, ਸ਼ਹਿਜ਼ਾਦੀ ਨੂੰ ਮਹਿਲਾਂ ਤੇ ਖੜੀ ਵੇਖਦਾ। ਉਹਦੀ ਖੂਬਸੂਰਤੀ ਅਨਵਰ ਦੇ ਅੰਦਰ ਉਤਰ ਜਾਂਦੀ। ਇਧਰ ਸ਼ਹਿਜ਼ਾਦੀ ਵੀ ਉਹਨੂੰ ਜਾਂਦੇ ਨੂੰ ਵੇਖਦੀ। ਅਨਵਰ ਇਹ ਸੋਚ ਕੇ ਆਪਣਾ ਮੂੰਹ ਥੱਲੇ ਕਰ ਲੈਂਦਾ, ਭਈ ਇਹ ਸ਼ਹਿਜ਼ਾਦੀ ਇਹ ਕਿਤੇ ਗੁੱਸਾ ਕਰ ਗਈ ਤੇ ਆਪਣੇ ਸਿਪਾਹੀਆਂ ਕੋਲੋਂ ਮੈਨੂੰ ਮਰਵਾ ਨਾ ਦੇ। ਪਰ ਉਹ ਇਹ ਨਹੀਂ ਸੀ ਜਾਣਦਾ ਭਈ ਦਿਲੋਂ ਉਹ ਵੀ ਉਹਦੇ ਨਾਲ ਮੁਹੱਬਤ ਕਰਦੀ ਏ। ਮੇਰੇ ਸੱਜਣੋ, ਇਸ ਤੋਂ ਅੱਗੇ ਦੀ ਕਹਾਣੀ ਤੁਹਾਨੂੰ ਗਾ ਕੇ ਸੁਣਾਣਗੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਿਕ ਭੱਟੀ ਬਾਗਮੋੜ ਵਾਲੇ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਚੜ੍ਹਦੇ ਪੰਜਾਬ ਤੋਂ ਮੋਤਾ ਸਿੰਘ ਸਰਾਏ ਪੰਜਾਬੀ ਸੱਥ ਲਾਂਬੜਾ, ਭੈਣ ਬਲਜਿੰਦਰ ਕੌਰ, ਅਬਦੁੱਲਾ ਨਗਰ ਚੜ੍ਹਦੇ ਪੰਜਾਬ ਤੋਂ ਰਾਜ ਕੁਮਾਰ ਤੇ ਅਸ਼ਵਾਨੀ ਚੌਧਰੀ, ਫਾਜ਼ਿਲਕਾ ਤੋਂ ਨਿਸ਼ਾਨ ਸਿੰਘ ਤੇ ਕਾਲਾ ਸਿੰਘ, ਕੁਲਵਿੰਦਰ ਸਿੰਘ ਰੰਧਾਵਾ ਯਾਰ ਮੋਹਾਲੀ ਇੰਡੀਆ ਤੋਂ, ਬੰਬਈ ਤੋਂ ਸਰਵਰ ਭੱਟੀ, ਨਿਊਜ਼ੀਲੈਂਡ ਪਾਪਾ ਓਕਾਰ ਸਿਟੀ ਤੋਂ ਹਰਮਿੰਦਰ ਸਿੰਘ, ਸ਼ਹਿਰ ਸਰਗੋਧੇ ਤੋਂ ਵਜ਼ੀਰ ਅਲੀ ਸਿਟੀ ਵਾਲਾ, ਪਿੰਡ ਮਾਮੂ ਵਾਲੀ ਤੋਂ ਸਿਕੰਦਰ ਗੁੱਜਰ, ਝੰਗ ਤੋਂ ਮਲਕ ਰਿਆਜ਼ ਅਵਾਨ, ਰਾਹ ਵਾਲੀ ਕੈਂਟ ਗੁਜਰਾਂਵਾਲਾ ਤੋਂ ਸ਼ਹਿਜ਼ਾਦ ਅਹਿਮਦ ਖੋਖਰ, ਜੰਡਿਆਲਾ ਬਾਗਵਾਲਾ ਤੋਂ ਅਫਜ਼ਾਲ ਬੁੱਟਰ, ਚੱਕ ਨੰਬਰ 153 ਤੋਂ ਫਿਆਜ਼ ਅਹਿਮਦ, ਪਿੰਡ ਕਦਰ ਸ਼ਰੀਫ ਮੰਡੀ ਬਹਾਉਦੀਨ ਤੋਂ ਮਲਕ ਸ਼ੁਆਇਬ ਅੰਜਮ, ਮਲਕ ਸਦਾਮ ਹੁਸੈਨ, ਮਲਕ ਅਰਸਲਾਨ ਹੁਸੈਨ, ਤੇ ਗੱਲਾ ਮੰਡੀ ਸਾਹੀਵਾਲ ਤੋਂ ਰਾਣਾ ਖਾਲਦ ਤੇ ਰਾਣਾ ਅਬੀਰ, ਹਾਫਜ਼ਾਬਾਦ ਤੋਂ ਅਮਾਨੁੱਲਾ ਮੁਗਲ, ਸ਼ੇਰਗੜ੍ਹ ਉਕਾੜੇ ਤੋਂ ਮੁਦੱਸਰ ਰਹਿਮਾਨੀ। ਤੇ ਮੇਰੇ ਸੱਜਣੋ, ਇਸ ਦਾਸਤਾਨ ਦੀ ਰਿਕਾਰਡਿੰਗ ਕਰਦੇ ਨੇ ਲਾਲਾ ਜੀ ਤੇ ਇਸ ਦਾਸਤਾਨ ਦੇ ਲਿਖਾਰੀ ਨੇ ਸ਼ਾਇਰ ਨਜ਼ੀਰ ਸੁਲਤਾਨੀ। ਇੱਕ ਮਾਸਟਰ ਨਮਾਣਾ, ਦੂਜੀ ਮਹਿਲਾਂ ਦੀ ਰਾਣੀ, ਅੱਜ ਲੱਗਾ ਮੈਂ ਸੁਣਾਵਣ ਯਾਰੋ ਪਿਆਰ ਦੀ ਕਹਾਣੀ। ਇੱਕ ਵਕਤ ਪੁਰਾਣਾ ਜਦੋਂ ਵਾਕਿਆ ਏ ਹੋਇਆ, ਇਹ ਇਸ਼ਕ ਵਾਲਾ ਡੂੰਗਾ ਯਾਰੋ ਡੱਗ ਵਿੱਚ ਟੋਇਆ। ਐਸਨ ਦੋਵੇਂ ਉਹ ਜਵਾਨ ਪੈਦਾ ਕੀਤੇ ਰਹਿਮਾਨ, ਦੋਨਾਂ ਵਿੱਚ ਇੱਕ ਜੈਸੀ ਰੱਬ ਪਾਈ ਸੀ ਜਾਨ। ਘਰ ਬਾਦਸ਼ਾਹ ਦੇ ਜੰਮੀ, ਉਹ ਤਾਂ ਬਣੀ ਸੀ ਸ਼ਹਿਜ਼ਾਦੀ, ਉਹ ਤਾਂ ਰੱਬ ਦੀ ਸੀ ਦੇਣ, ਗੱਲ ਇਹਦੇ ਵਿੱਚ ਕਾਦੀ। ਜੇ ਗਰੀਬ ਘਰ ਜੰਮਿਆ, ਗਰੀਬ ਘਰ ਜੰਮਿਆ, ਅਨਵਰ ਵਾਸੇ ਉਹਦਾ ਕਿਹੜਾ, ਇੱਥੇ ਜੱਗ ਨੇ ਸੀ ਪਾਇਆ, ਇੱਥੇ ਜ਼ਾਤਾਂ ਦਾ ਏ ਛੇੜਾ। ਉਹ ਸਕੂਲ ਸੀ ਪੜਾਉਂਦਾ, ਕੋਲੋਂ ਮਹਿਲਾਂ ਦੇ ਸੀ ਜਾਂਦਾ, ਕਦੀ ਮਿਲ ਜਾਏ ਸ਼ਹਿਜ਼ਾਦੀ ਦਿਲ ਆਪਣੇ ਚ ਆਂਦਾ। ਉੱਤੋਂ ਵੇਖਦੀ ਸਰਈਆ, ਦਿਲ ਉਹਦਾ ਮਚਲਾਂਦਾ, ਕੋਲੋਂ ਲੰਘਦਾ ਸੀ ਮਹਿਲਾ, ਯਾਰੋ ਹਰ ਰਾਹੀ ਪਾਂਦਾ। ਇਸ਼ਕ ਪਾ ਲੈਣ ਘੇਰੇ, ਉਹ ਤਾਂ ਵੇਖੇ ਨਾ ਚੁਫੇਰੇ, ਇਸ਼ਕ ਦਿਲ ਵਿੱਚ ਜਗਦਾ ਜਿੱਥੇ ਘੁੱਪ ਨੇ ਹਨੇਰੇ। ਗੱਲ ਇਸ਼ਕ ਉੱਤੇ ਆਈ, ਦੋਵੇਂ ਹੋ ਗਏ ਸ਼ੁਦਾਈ,
ਬਾਹਰ ਪੈਰਾ ਸੀ ਦਿੰਦੇ ਵੱਡੇ ਬੂਵੇ ਤੇ ਸਪਾਈ, ਉਹਨੂੰ ਬਾਹਰ ਆਉਣ ਨਾ ਦਿੰਦੇ ਅਨਵਰ ਅੰਦਰ ਨਾ ਜਾਂਦਾ। ਦੋਹਾਂ ਦਿਲਾਂ ਦੇ ਜੀ ਅੰਦਰ ਇਸ਼ਕ ਜਾਵੇ ਸਮਾਂਦਾ, ਦੋਹਾਂ ਦਿਲਾਂ ਦੇ ਜੀ ਅੰਦਰ ਇਸ਼ਕ ਜਾਵੇ ਸਮਾਂਦਾ। ਮੇਰੇ ਸੱਜਣੋ, ਇੱਕ ਦਿਨ ਸ਼ਹਿਜ਼ਾਦੀ ਮਲਕਾ ਨੂੰ ਕਹਿਣ ਲੱਗੀ, ਮਹਿਲ ਦੀਆਂ ਬੱਚੀਆਂ ਨੂੰ ਪੜ੍ਹਾਉਣ ਵਾਸਤੇ ਇੱਕ ਮਾਸਟਰ ਦੀ ਲੋੜ ਏ। ਮਲਕਾ ਨੇ ਬਾਦਸ਼ਾਹ ਨਾਲ ਗੱਲ ਕੀਤੀ। ਬਾਦਸ਼ਾਹ ਨੇ ਪਿਆਦਿਆਂ ਨੂੰ ਹੁਕਮ ਦਿੱਤਾ, ਸ਼ਹਿਰ ਦੇ ਸਕੂਲ ਵਿੱਚ ਪੜ੍ਹਾਉਣ ਵਾਲੇ ਮਾਸਟਰ ਨੂੰ ਬੁਲਾ ਕੇ ਲਿਆਓ। ਉਹ ਜਾ ਕੇ ਮਾਸਟਰ ਅਨਵਰ ਨੂੰ ਬੁਲਾ ਲਿਆਏ। ਬਾਦਸ਼ਾਹ ਨੇ ਹੁਕਮ ਦਿੱਤਾ, ਤੂੰ ਅੱਜ ਤੋਂ ਮਹਿਲ ਦੀਆਂ ਬੱਚੀਆਂ ਨੂੰ ਪੜ੍ਹਾਏਂਗਾ। ਅਨਵਰ ਇਹ ਸੁਣ ਕੇ ਖੁਸ਼ ਵੀ ਹੋਇਆ ਤੇ ਪਰੇਸ਼ਾਨ ਵੀ। ਇਹਦੀ ਕੀ ਵਜ੍ਹਾ ਸੀ, ਇਹ ਤੁਹਾਨੂੰ ਗਾ ਕੇ ਸੁਣਾਣਗੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ। ਉਹਨੇ ਸੋਚਿਆ ਸੀ ਯਾਰੋ, ਸੋਚਿਆ ਸੀ ਯਾਰੋ, ਇੰਜ ਹੋਵਾਂਗਾ ਕਰੀਬ, ਡਰ ਇਸੇ ਗੱਲੋਂ ਗਿਆ ਮੈਂ ਤੇ ਬੜਾ ਵਾਂ ਗਰੀਬ। ਖੈਰੀ ਮੈਲੀ ਰੋਜ਼ ਆਂਦਾ ਆ ਕੇ ਬੱਚੀਆਂ ਪੜਾਉਂਦਾ, ਦਾਦੀ ਆ ਕੇ ਬੈਂਦੀ ਕੋਲ ਉਹ ਤਾਂ ਬੜਾ ਸ਼ਰਮਾਂਦਾ। ਅੱਖਾਂ ਨੀਵੀਆਂ ਰੱਖੇ ਕੋਲੋਂ ਸ਼ਹਿਜ਼ਾਦੀ ਚੱਕੇ, ਕਿਤੇ ਕੱਢ ਦੇ ਨਾ ਮੈਨੂੰ ਮਹਿਲੋਂ ਮਾਰ ਕੇ ਧੱਕੇ। ਇਹ ਤਾਂ ਪੈਸੇ ਵਾਲੇ ਹੁੰਦੇ ਯਾਰੋ ਕਿਸੇ ਦੇ ਨਾ ਸਕੇ, ਉਹ ਤਾਂ ਕਰਦਾ ਦੁਆਵਾਂ ਰੱਬ ਸ਼ਰਮਾ ਜੀ ਰੱਖੇ। ਇੱਕ ਦਿਨ ਜਿਸ ਰਈਆ ਕੋਲ ਆਣ ਕੇ ਜਬੈਂਦੀ, ਤੈਨੂੰ ਕਰਨੀਆਂ ਪਿਆਰ ਉਹਨੂੰ ਹੌਲੀ ਜਿਹੀ ਕਹਿੰਦੀ, ਤੈਨੂੰ ਇਸ ਤੋਂ ਸਦਿਆ ਇਹ ਬਹਾਨਾ ਹੀ ਲਾਇਆ। ਉਥੇ ਹੱਸਿਆ ਜੀ ਅਨਵਰ ਉਤੋਂ ਥੋੜਾ ਸ਼ਰਮਾਇਆ, ਉਥੇ ਹੱਸਿਆ ਜੀ ਅਨਵਰ ਉਤੋਂ ਥੋੜਾ ਸ਼ਰਮਾਇਆ। ਕਹਿੰਦਾ ਤੂੰ ਏ ਸ਼ਹਿਜ਼ਾਦੀ, ਤੂੰ ਏ ਸ਼ਹਿਜ਼ਾਦੀ, ਮੈਂ ਤੇ ਮਾੜਾ ਜਿਹਾ ਬੰਦਾ, ਤੂੰ ਮਖਮਲ ਪਾਵੇਂ ਮੈਂ ਤੇ ਚੋਲਾ ਗੱਲ ਗੰਦਾ। ਇਹ ਤਾਂ ਫਰਕ ਬਥੇਰਾ ਐਸਾ ਇੱਕ ਨਹੀਂ ਹੋਣਾ, ਪਾਇਆ ਫਰਕ ਨਿਸ਼ਾਨਾ ਇਹੋ ਪਿਆਰ ਦਾ ਏ ਰੋਣਾ। ਪਾਇਆ ਫਰਕ ਨਿਸ਼ਾਨਾ ਇਹੋ ਪਿਆਰ ਦਾ ਏ ਰੋਣਾ। ਮੇਰੇ ਸੱਜਣੋ, ਖੈਰ ਦੋਵਾਂ ਵਿੱਚ ਇਸ਼ਕ ਨੇ ਆਣ ਡੇਰੇ ਲਾਏ। ਇਸ਼ਕ ਤੇ ਮੁਸ਼ਕ ਲੁਕਾਇਆ ਨਹੀਂ ਲੁਕਦਾ। ਇਹ ਗੱਲ ਸਾਰੇ ਮਹਿਲ ਵਿੱਚ ਉੱਡ ਗਈ ਪਈ ਸ਼ਹਿਜ਼ਾਦੀ ਮਾਸਟਰ ਨਾਲ ਪਿਆਰ ਕਰਦੀ ਏ। ਮਲਕਾ ਨੇ ਮਾਸਟਰ ਨੂੰ ਮਹਿਲ ਵਿੱਚ ਆਉਣ ਤੋਂ ਰੋਕ ਦਿੱਤਾ, ਪਰ ਦੋਵਾਂ ਦੇ ਦਿਲਾਂ ਦੀ ਤੜਪ ਘਟ ਨਾ ਸਕੀ। ਸ਼ਹਿਜ਼ਾਦੀ ਚੋਰੀ ਚੋਰੀ ਗੋਲੀ ਦੇ ਹੱਥ ਖਤ ਭੇਜਦੀ ਰਹੀ ਤੇ ਗੋਲੀ ਅਨਵਰ ਦਾ ਜਵਾਬ ਸ਼ਹਿਜ਼ਾਦੀ ਤੱਕ ਅਪੜਾਉਂਦੀ ਰਹੀ। ਇੱਕ ਦਿਨ ਉਹ ਖਤ ਵਜ਼ੀਰ ਦੇ ਹੱਥ ਲੱਗ ਗਿਆ। ਉਹਨੇ ਜਾ ਕੇ ਬਾਦਸ਼ਾਹ ਦੇ ਪੇਸ਼ ਕਰ ਦਿੱਤਾ ਤੇ ਫਿਰ ਕੀ ਹੋਇਆ, ਇਹ ਤੁਹਾਨੂੰ ਗਾ ਕੇ ਸੁਣਾਣਗੇ ਸਾਦਕ ਭੱਟੀ ਬਾਗ ਮੋੜ ਵਾਲੇ। ਖਤ ਫੜਿਆ ਵਜ਼ੀਰ, ਫੜਿਆ ਵਜ਼ੀਰ, ਪੇਸ਼ ਬਾਦਸ਼ਾਹ ਦੇ ਹੋਇਆ। ਉਹਨੇ ਖੋਲਿਆ ਦਿਖਤ ਉੱਤੇ ਖੂਨ ਦਾ ਸਿਚੋਇਆ। ਕਹਿੰਦਾ ਤੈਨੂੰ ਨੀ ਸ਼ਹਿਜ਼ਾਦੀ ਮੈਂ ਕੱਢ ਕੇ ਲਿਜਾਵਾਂ, ਅੱਜ ਰਾਤ ਦੇ ਹਨੇਰੇ ਤੇਰੇ ਮਹਿਲਾਂ ਵਿੱਚ ਆਵਾਂ। ਕਰਾਂ ਤੇਰੇ ਨਾਲ ਸ਼ਾਦੀ, ਤੈਨੂੰ ਵਹੁਟੀ ਮੈਂ ਬਣਾਵਾਂ, ਤੈਨੂੰ ਜ਼ਾਲਮਾਂ ਦੀ ਕੈਦ ਚੋਂ ਆਣ ਕੇ ਛਡਾਵਾਂ। ਖਤ ਬਾਦਸ਼ਾਹ ਨੇ ਪੜਿਆ, ਡਾਢਾ ਗੁੱਸਾ ਉਹਨੂੰ ਚੜਿਆ। ਯਾਰੋ ਬਾਦਸ਼ਾਹ ਦੇ ਅੱਗੇ ਦੱਸੋ ਕਦੋਂ ਕੋਈ ਅੜਿਆ। ਉਹਨੇ ਹੁਕਮ ਦਿੱਤਾ, ਫੜ ਉਹਨੂੰ ਜੀ ਲਿਆਓ, ਪਾਓ ਕੈਦਖਾਨੇ ਅੰਦਰ, ਨਾਲੇ ਕੋੜੇ ਜੀ ਲਗਾਓ, ਨਾਲੇ ਸਾਦੋ ਸ਼ਹਿਜ਼ਾਦੀ ਮੇਰੇ ਪੇਸ਼ ਜੀ ਕਰਾਓ। ਉਹ ਤਾਂ ਮਲਕਾਂ ਨੂੰ ਕਹਿੰਦਾ ਇਹਨੂੰ ਤੁਸੀਂ ਸਮਝਾਓ, ਉਹ ਤਾਂ ਮਲਕਾਂ ਨੂੰ ਕਹਿੰਦਾ ਇਹਨੂੰ ਤੁਸੀਂ ਸਮਝਾਓ। ਫੜ ਅਨਵਰ ਨੂੰ ਆਂਦਾ, ਉਹ ਤੇ ਰੋਂਦਾ ਕਰ ਲਾਂਦਾ, ਕਿਹੜਾ ਜੁਰਮ ਮੈਂ ਕੀਤਾ
ਉਹ ਤੇ ਆਖ ਸੁਣਾਉਂਦਾ ਉਹਨਾਂ ਕੈਦ ਚ ਪਾਇਆ, ਬਾਹਰੋਂ ਤਾਲਾ ਉਹਨਾਂ ਲਾਇਆ। ਮੇਰਾ ਦੱਸੋ ਤਾਂ ਕਸੂਰ ਉਹ ਜੀ ਬੜਾ ਕਰ ਲਾਇਆ, ਮੇਰਾ ਦੱਸੋ ਤਾਂ ਕਸੂਰ ਉਹ ਜੀ ਬੜਾ ਕਰ ਲਾਇਆ। ਮੇਰੇ ਸੱਜਣੋਂ, ਬਾਦਸ਼ਾਹ ਕਹਿਣ ਲੱਗਾ, ਇੱਕ ਮਾਮੂਲੀ ਮਾਸਟਰ ਦੀ ਇੰਨੀ ਜੁਰਤ, ਉਹ ਮੇਰੀ ਧੀ ਨੂੰ ਮੈਲੀ ਅੱਖ ਨਾਲ ਵੇਖੇ। ਕੱਲ ਸਵੇਰੇ ਇਹਨੂੰ ਫਾਂਸੀ ਲਾ ਦਿਓ। ਸ਼ਹਿਜ਼ਾਦੀ ਕਹਿਣ ਲੱਗੀ, ਇਹ ਇਕੱਲਾ ਕਸੂਰਵਾਰ ਨਹੀਂ, ਮੈਂ ਵੀ ਉਨੀ ਕਸੂਰਵਾਰ ਹਾਂ ਜਿੰਨਾ ਕਿ ਇਹ। ਜੇ ਫਾਂਸੀ ਇਹਨੂੰ ਲਾਉਣੀ ਏ ਤੇ ਨਾਲ ਫਾਂਸੀ ਮੈਨੂੰ ਵੀ ਲਾਓ। ਬਾਦਸ਼ਾਹ ਕਹਿਣ ਲੱਗਾ, ਕੁੜੀਏ ਤੂੰ ਪਾਗਲ ਹੋ ਗਈ ਏ, ਮੈਂ ਤੈਨੂੰ ਫਾਂਸੀ ਨਹੀਂ ਲਾ ਸਕਦਾ। ਸ਼ਹਿਜ਼ਾਦੀ ਕਹਿਣ ਲੱਗੀ, ਤੇ ਫਿਰ ਇਹਨੂੰ ਵੀ ਛੱਡ ਦਿਓ। ਬਾਦਸ਼ਾਹ ਨੇ ਹੁਕਮ ਦਿੱਤਾ, ਮਾਸਟਰ ਨੂੰ ਕਾਲੇ ਪਾਣੀਆਂ ਵੱਲ ਛੱਡ ਕੇ ਆਓ। ਨੌਕਰ ਉਹਨੂੰ ਕਾਲੇ ਪਾਣੀਆਂ ਵੱਲ ਲੈ ਕੇ ਜਾਂਦੇ ਨੇ, ਤੇ ਫਿਰ ਕੀ ਹੁੰਦਾ ਏ ਇਹ ਤੁਹਾਨੂੰ ਗਾ ਕੇ ਸੁਣਾਉਂਦੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ। ਕਾਲੇ ਪਾਣੀਆਂ ਨੂੰ ਜਾਂਦੇ, ਪਾਣੀਆਂ ਨੂੰ ਜਾਂਦੇ, ਪੈਰੀ ਬੇੜੀਆਂ ਉਹ ਪਾਉਂਦੇ, ਮਰੇ ਪਾਣੀਆਂ ਦੇ ਨਾਲੇ ਉਹਨੂੰ ਜਾ ਆਂਦੇ। ਜਾ ਕੇ ਪਾਣੀਆਂ ਦੇ ਅੰਦਰ ਕੁੱਲੀ ਯਾਰ ਨੇ ਜਪਾਈ, ਪਿੱਛੇ ਸ਼ਹਿਜ਼ਾਦੀ ਯਾਰੋ ਉਹ ਤਾਂ ਹੋ ਗਈ ਖੁਦਾਈ। ਇੱਕ ਰਾਤੀ ਚੋਰੀ ਨੱਸੀ ਵੱਲ ਪਾਣੀਆਂ ਤੇ ਜਾਂਦੀ, ਉਤੋਂ ਚੜਿਆ ਤੂਫਾਨ, ਨਾਲੇ ਮੀਂਹ ਨਾਲੇ ਆਂਦੀ। ਉਹ ਤਾਂ ਹੋਈ ਦੀ ਬੇਹਾਲ, ਉਹ ਤਾਂ ਯਾਰ ਨੂੰ ਬੁਲਾਂਦੀ, ਵਿੱਚ ਪਿਆਰ ਦੀਆਂ ਰਾਵਾਂ ਉਹ ਤੇ ਮਿੱਟੀ 'ਚ ਸਮਾਂਦੀ। ਰੂਹ ਨਿਕਲੀ ਜੀ ਉਹਦੀ ਵੱਲ ਯਾਰ ਦੇ ਉਹ ਜਾਂਦੀ, ਉਹ ਵੀ ਮੋਇਆ ਉੱਥੇ ਕੱਲਾ ਇਵੇਂ ਯਾਰ 'ਚ ਸਮਾਂਦੀ। ਰੂਹਾਂ ਹੋਇਆ ਪਰਵਾਜ਼, ਉਹ ਤਾਂ ਖੇਡ ਖੇਡ ਹੱਸੇ, ਉਹ ਤਾਂ ਛੱਡ ਗਏ ਜਹਾਨ ਜਾ ਕੇ ਜੰਨਤਾਂ 'ਚ ਵਸੇ। ਉਹ ਤਾਂ ਛੱਡ ਗਏ ਜਹਾਨ ਜਾ ਕੇ ਜੰਨਤਾਂ 'ਚ ਵਸੇ। ਮੇਰੇ ਸੱਜਣੋਂ, ਬੇਲੀਓ ਤੇ ਬਜ਼ੁਰਗੋ, ਇਹ ਸੀ ਉਹਨਾਂ ਦੋਵਾਂ ਦੀ ਪਿਆਰ ਕਹਾਣੀ। ਰੂਹਾਂ ਉੱਥੇ ਜਾ ਕੇ ਵਸੀਆਂ ਜਿੱਥੇ ਰਾਜਾ ਨਾ ਕੋਈ ਰਾਣੀ। ਮੇਰੇ ਸੱਜਣੋਂ, ਅਸੀਂ ਤੁਹਾਡੇ ਲਈ ਹਰ ਰੋਜ਼ ਨਵੀਆਂ ਦਾਸਤਾਨਾਂ ਪੇਸ਼ ਕਰਦੇ ਰਹਿੰਦੇ ਹਾਂ, ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਸਾਡੀਆਂ ਦਾਸਤਾਨਾਂ ਨੂੰ ਲਾਈਕ ਕਰਿਆ ਕਰੋ। ਤੁਹਾਡੀ ਹੌਸਲਾ ਅਫਜ਼ਾਈ ਸਾਡਾ ਮਾਣ ਵਧਾਉਂਦੀ ਏ ਤੇ ਸਾਡੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਹੋਰ ਅੱਗੇ ਲਿਜਾਣ ਦੀ ਹੁੱਬ ਪੈਦਾ ਹੁੰਦੀ ਏ। ਮੇਰੇ ਸੱਜਣੋਂ, ਸਾਡੀ ਪੰਜਾਬੀ ਮਾਂ ਬੋਲੀ ਸਾਡੇ ਪੰਜਾਬ ਦੀ ਸ਼ਾਨ ਏ, ਇਹਦੇ ਨਾਲ ਪਿਆਰ ਕਰੋ। ਵਿਦੇਸ਼ੀ ਬੋਲੀ ਅੰਗਰੇਜ਼ੀ ਨੂੰ ਘੱਟ ਇਸਤੇਮਾਲ ਕਰੋ। ਉਰਦੂ ਸਾਡੀ ਕੌਮੀ ਜ਼ਬਾਨ ਏ, ਉਹ ਵੀ ਬੋਲਣੀ ਚਾਹੀਦੀ ਏ, ਪਰ ਜ਼ਿਆਦਾ ਜ਼ੋਰ ਸਾਨੂੰ ਆਪਣੀ ਮਾਦਰੀ ਜ਼ਬਾਨ ਤੇ ਹੀ ਦੇਣਾ ਚਾਹੀਦਾ ਹੈ, ਪੰਜਾਬੀ ਤੇ। ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰੱਖ, ਰੱਬ ਰੱਖ, ਰੱਬ ਰੱਖ।